ਉਹਨਾਂ ਨੂੰ ਕਿਸੇ ਤਰ੍ਹਾਂ ਦੀ ਏਡ ਕਰ ਰਹੇ ਆ, ਅਵੈਟਿੰਗ ਕਰ ਰਹੇ ਆ, ਤੇ ਤੁਹਾਨੂੰ ਮਿਸਡਮੀਨਰ ਚਾਰजेस ਤੁਹਾਡੇ ਉੱਤੇ ਲੱਗਣਗੇ। ਇਸ ਦਾ ਜਿਹੜਾ ਰੌਲਾ ਰੱਪਾ ਕਾਫੀ ਪਿਆ, 200 ਦੇ ਕਰੀਬ ਲੋਕ ਲਾਈਨ 'ਚ ਲੱਗੇ ਹੋਏ ਸੀ ਇਸ ਦੇ ਅਗੇਂਸਟ। ਪਰ ਅਲਟੀਮੇਟਲੀ ਕੌਂਸਲ ਨੇ 6 ਹੱਕ ਵਿੱਚ ਤਾਂ 1 ਅਗੇਂਸਟ ਇਹਦੇ ਵਿੱਚ ਮਤਾ ਪਾਸ ਕਰ ਦਿੱਤਾ। ਕਹਿੰਦੇ ਭਈ ਜਿਹੜੀਆਂ ਪਬਲਿਕ ਪਲੇਸਿਸ ਹੈਗੀਆਂ ਉਹ ਪੂਰੀ ਕਮਿਊਨਿਟੀ ਨੂੰ ਬਿਲੋਂਗ ਕਰਦੀਆਂ ਹੈਗੀਆਂ, ਨਾ ਕਿ ਭਈ ਇੱਕ ਗਰੁੱਪ ਆਵੇ ਤੇ ਉਹਦੇ ਤੇ ਪੂਰਾ ਕਬਜ਼ਾ ਕਰ ਲੈ ਤੇ ਤੁਸੀਂ ਆਪਣੇ ਨਿਆਣਿਆਂ ਨੂੰ ਉੱਥੋਂ ਲਿਜਾਣ ਤੋਂ ਡਰੋ। ਕੌਂਸਲ ਮੈਂਬਰ ਰੇਮੰਡ ਲਿਓ ਨੇ ਇਹ ਦੱਸਿਆ ਹੈਗਾ। ਕਹਿੰਦਾ ਜਿਹੜੀਆਂ ਫੈਮਲੀਆਂ ਆ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਹੁਣ ਪਾਰਕਸ ਦੇ ਵਿੱਚ, ਲਾਇਬ੍ਰੇਰੀ ਦੇ ਵਿੱਚ ਬਿਨਾਂ ਕਿਸੇ ਡਰ ਭੈ ਤੇ ਲਿਜਾਣ ਲਈ ਸੌਖ ਹੋਊਗੀ ਇਹ ਜਦੋਂ ਬਿੱਲ ਪਾਸ ਹੋ ਜਾਂਦਾ ਹੈਗਾ। ਕਿਉਂਕਿ ਫਰੀਮੋਂਡ ਨੇ ਇਹ ਕਿਹਾ ਵੀ ਏਡਸ ਔਰ ਅਵੈਟਸ 6 ਮਹੀਨੇ ਤੱਕ ਦੀ ਜੇਲ੍ਹ ਹੋ ਸਕਦੀ ਆ, $1000 ਦਾ ਫਾਈਨ ਹੋ ਸਕਦਾ ਹੈਗਾ। ਸੋ 3 ਕੌਂਸਲ ਮੈਂਬਰ ਨੇ ਇਹ ਕਿਹਾ ਵੀ ਜੇ ਹੁਣ ਕਿਸੇ ਤਰ੍ਹਾਂ ਦੀ ਹੈਲਪ ਕਰਦੇ, ਹੁਣ ਕਈ ਫੂਡ ਦਿੰਦੇ ਹੈਗੇ ਆ ਵੀ ਤੁਸੀਂ ਤਾਂ ਉਹਨਾਂ ਨੂੰ ਵੀ ਜੇਲ੍ਹ 'ਚ ਕਰ ਦੋਗੇ। ਸੋ ਉਹਦੇ ਵਿੱਚ ਜਿਹੜਾ ਸਿਟੀ ਦਾ ਅਟਾਰਨੀ ਸੀ ਉਹਨੇ ਕਿਹਾ ਵੀ ਜੇ ਤੁਸੀਂ ਫੂਡ, ਵਾਟਰ ਜਾਂ ਹੋਰ ਅਸੈਂਸ਼ੀਅਲਸ ਹੋਮਲੈਸ ਕੈਂਪਸ ਦਿੰਦੇ ਆ, ਜਿੱਦਾਂ ਕੋਈ ਕੰਬਲ ਜਾਂ ਕੁਛ, ਉਹਦਾ ਕੋਈ ਪ੍ਰੋਬਲਮ ਨਹੀਂ ਹੈ ਅਟਾਰਨੀ ਰੈਫੀਅਲ ਐਲਬਰਾਡੋ ਦੇ ਮੁਤਾਬਕ। ਪਰ ਜੇ ਹੋਰ ਤੁਸੀਂ ਕਿਸੇ ਤਰ੍ਹਾਂ ਦੀ ਹੈਲਪ ਕਰਦੇ ਆ ਤੇ ਤੁਹਾਡੇ ਉੱਤੇ ਇਹ ਚਾਰजेस ਲੱਗਣਗੇ। ਜੀ, ਅਗਲੀ ਜਿਹੜੀ ਗੱਲ ਕਰਦੇ ਹਾਂ, ਰਾਸ਼ਟਰਪਤੀ ਟਰੰਪ ਹੁਣਾਂ ਦੇ ਉਸ ਐਗਜ਼ੈਕਟਿਵ ਆਰਡਰ ਜਿਸ ਦੇ ਉੱਤੇ ਪਹਿਲਾਂ ਰੋਕ ਲੱਗੀ ਸੀ ਫੈਡਰਲ ਵਰਕਫੋਰਸ ਦੇ ਵਿੱਚ ਰੈਜ਼ਿਗਨੇਸ਼ਨ ਨੂੰ ਲੈ ਕੇ ਸੈਵਰੈਂਸ ਪੈਕੇਜ ਦੇ ਕੇ, ਉਸ ਦੀ ਜਿਹੜੀ ਲੀਗਲ ਹਰਡਲ ਆ ਇੱਕ ਜੱਜ ਨੇ ਰਿਮੂਵ ਕਰ ਦਿੱਤੀ ਆ। ਉਸ ਰੋਕ ਦੇ ਉੱਤੇ ਰੋਕ ਨੂੰ ਜਿਹੜਾ ਆ ਉਹ ਹਟਾ ਦਿੱਤਾ ਤੇ ਇੱਕ ਵਾਰੀ ਫਿਰ ਜਿਹੜੀ ਇੱਕ ਫੈਡਰਲ ਜੱਜ ਆ ਉਹਨਾਂ ਨੇ ਟਰੰਪ ਪ੍ਰਸ਼ਾਸਨ ਨੂੰ ਇਹ ਖੁੱਲ੍ਹ ਦੇ ਦਿੱਤੀ ਆ ਵੀ ਜਿਹੜੀ ਫੈਡਰਲ ਵਰਕਫੋਰਸ ਆ ਜੇ ਉਸਨੂੰ ਡਾਊਨਸਾਈਜ਼ ਕਰਨ ਦਾ ਜਿਹੜਾ ਉਹਨਾਂ ਦਾ ਪਲਾਨ ਆ ਡੈਫਰਡ ਰੈਜ਼ਿਗਨੇਸ਼ਨ ਪ੍ਰੋਗਰਾਮ ਦੇ ਵਿੱਚ ਉਹ ਅੱਗੇ ਵੱਧ ਸਕਦੇ ਆ। ਬੋਸਟਨ ਬੇਸਡ ਜਿਹੜੇ ਜੱਜ ਆ ਉਹਨਾਂ ਦੇ ਆਰਡਰ ਦੇ ਵਿੱਚ ਜਿਹੜਾ ਇਹ ਚੀਜ਼ ਇਹਨਾਂ ਨੂੰ ਜਿੱਤ ਪ੍ਰਾਪਤ ਹੋਈ ਆ ਪ੍ਰੈਜ਼ੀਡੈਂਟ ਟਰੰਪ ਹੁਣਾਂ ਨੂੰ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਕੋਰਟ ਰੂਮ ਦੇ ਵਿੱਚ ਇਹਨਾਂ ਨੂੰ ਸੈਟਬੈਕ ਲੱਗ ਰਹੇ ਸੀਗੇ। ਸੋ ਕਹਿੰਦੇ ਵੀ ਇਹ ਜਿਹੜੇ ਵਾਈਟ ਹਾਊਸ ਦੇ ਪ੍ਰੈਸ ਸਕੱਤਰ ਆ ਕੈਰੋਲਿਨ ਲਿਵਿਟ, ਉਹਨਾਂ ਨੇ ਕਿਹਾ ਵੀ ਜਿਹੜੀ 77 ਮਿਲੀਅਨ ਲੋਕਾਂ ਦੀ ਵਿਲ ਹੈਗੀ ਆ ਜਿਨ੍ਹਾਂ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਵੋਟ ਪਾ ਕੇ ਇਸ ਅਹੁਦੇ ਦੇ ਉੱਤੇ ਲਿਆਂਦਾ ਆ, ਉਹਨਾਂ ਦੀ ਜਿਹੜੀ ਇੱਛਾ ਆ ਉਸ ਦੀ ਜਿੱਤ ਹੋਈ ਹੈਗੀ ਆ। ਇੱਕ ਹੋਰ ਗਰੁੱਪ ਆਫ ਯੂਨੀਅਨਸ ਆ ਉਹਨਾਂ ਨੇ ਲਾਸੂਟ ਵਾਸ਼ਿੰਗਟਨ ਡੀਸੀ ਦੇ ਵਿੱਚ ਅੱਜ ਲੇਟ ਸ਼ਾਮ ਨੂੰ ਜਿਹੜਾ ਉਹ ਦਰਜ ਕੀਤਾ ਆ ਵੀ ਇਸੇ ਚੀਜ਼ ਦੇ ਜਿਹੜਾ ਉਹ ਉਲਟ ਜਿਹੜੇ 2.3 ਮਿਲੀਅਨ ਫੈਡਰਲ ਵਰਕਰਸ ਨੂੰ ਇਹ ਮੌਕਾ ਦਿੱਤਾ ਗਿਆ ਸੀਗਾ ਵੀ ਤੁਸੀਂ ਸਤੰਬਰ ਤੱਕ ਦੀ ਤਨਖਾਹ ਲੈ ਕੇ ਅਸਤੀਫਾ ਜਿਹੜਾ ਉਹ ਦੇ ਸਕਦੇ ਆ, ਜੇ ਬਾਅਦ ਦੇ ਵਿੱਚ ਕੱਢਿਆ ਤਾਂ ਸ਼ਾਇਦ ਤੁਹਾਨੂੰ ਸੈਵਰੈਂਸ ਪੈਕੇਜ ਵੀ ਨਾ ਮਿਲੇ। ਉਸ ਆਪਸ਼ਨ ਨੂੰ ਹੁਣ ਤੱਕ 65,000 ਫੈਡਰਲ ਵਰਕਰਸ ਆ ਮੁਲਾਜ਼ਮਾਂ ਨੇ ਅਸੈਪਟ ਕੀਤਾ ਹੈਗਾ ਆ ਤੇ ਹੁਣ ਜਿਹੜਾ 30 ਸਤੰਬਰ ਤੱਕ ਡੈਫਰਡ ਰੈਜ਼ਿਗਨੇਸ਼ਨ ਦੀ ਆਪਸ਼ਨ ਆ ਇੱਕ ਵਾਰੀ ਫੇਰ ਉਹਨਾਂ ਸਾਰੇ ਫੈਡਰਲ ਵਰਕਰਸ ਦੇ ਲਈ ਖੁੱਲ੍ਹ ਜਾਵੇਗੀ। ਆਫਿਸ ਆਫ ਪਰਸਨਲ ਮੈਨੇਜਮੈਂਟ ਦੇ ਜਿਹੜੇ ਸਪੋਕਸਪਰਸਨ ਮੈਕਲੋਰਿਨ ਪਿਨਓਵਰ, ਉਹਨਾਂ ਨੇ ਕਿਹਾ ਵੀ ਡੈਫਰਡ ਰੈਜ਼ਿਗਨੇਸ਼ਨ ਪ੍ਰੋਗਰਾਮ ਜਿਹੜਾ ਆ ਉਹ ਕਲੋਜ਼ ਕਰ ਦਿੱਤਾ ਗਿਆ ਸੀਗਾ ਐਡੀਸ਼ਨਲ ਵਰਕਰਸ ਦੇ ਲਈ ਜਿਹੜੇ ਜੈਨਰਸ ਬੈਨੀਫਿਟਸ ਆ ਉਸ ਨੂੰ ਦਿੰਦਾ ਸੀਗਾ। ਅੱਗੇ 6 ਫਰਵਰੀ ਤੱਕ ਦਾ ਇਹਨਾਂ ਨੇ ਅਖੀਰਲੀ ਡੇਟ ਦਿੱਤੀ ਸੀ ਵੀ ਉਦੋਂ ਤੱਕ ਤੁਸੀਂ ਡਿਸਾਈਡ ਕਰਨਾ ਹੈ। ਸੋ ਹੁਣ ਇਹ ਦੇਖਣ ਵਾਲੀ ਗੱਲ ਹੋਊਗੀ ਵੀ ਕੀ ਮੁੜ ਦੁਬਾਰਾ ਉਹਨਾਂ ਸਾਰਿਆਂ ਨੂੰ ਮੌਕਾ ਮਿਲੇਗਾ ਜਾਂ ਕੋਈ ਇੱਕ ਹੋਰ ਨਵੀਂ ਤਰੀਕ ਐਲਾਨੀ ਜਾਵੇਗੀ ਜਦੋਂ ਤੱਕ ਜੇ ਕੋਈ ਫੈਡਰਲ ਮੁਲਾਜ਼ਮ ਜਿਹੜਾ ਅਸਤੀਫਾ ਦੇ ਕੇ ਸੈਵਰੈਂਸ ਪੈਕੇਜ ਲੈ ਕੇ ਜਿਹੜਾ ਉਹ ਛੁੱਟੀ ਲੈਣਾ ਚਾਹੁੰਦਾ ਆ, ਰਿਜ਼ਾਈਨ ਕਰਨਾ ਚਾਹੁੰਦਾ ਆ। ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣੀ ਆਲਰੇਡੀ ਅਮਰੀਕਾ ਦੀ ਧਰਤੀ ਦੇ ਉੱਤੇ ਪਹੁੰਚ ਗਏ ਆ ਤੇ ਪਹੁੰਚਦੇ ਸਾਰ ਉਹਨਾਂ ਨੇ ਨੈਸ਼ਨਲ ਇੰਟੈਲੀਜੈਂਸ ਦੇ ਨਵੇਂ ਚੁਣੇ ਹੋਏ ਡਾਇਰੈਕਟਰ ਤੁਲਸੀ ਗੈਬਰਟ ਦੇ ਨਾਲ ਮੀਟਿੰਗ ਕੀਤੀ ਹੈਗੀ ਆ। ਉਹਦੀਆਂ ਜਿਹੜੀਆਂ ਫੋਟੋਆਂ ਆ ਉਹ ਵੀ ਉਹਨਾਂ ਨੇ ਆਪਣੇ ਟਵਿੱਟਰ ਦੇ ਅਕਾਊਂਟ ਦੇ ਉੱਤੇ ਜਾਰੀ ਕਰ ਦਿੱਤੀਆਂ ਹੈਗੀਆਂ। ਤੁਲਸੀ ਗੈਬਰਟ ਨੂੰ ਕੁਝ ਘੰਟੇ ਪਹਿਲਾਂ ਜੋ ਸਹੁੰ ਚੁਕਾਈ ਗਈ ਸੀ US ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਵਾਈਟ ਹਾਊਸ ਦੇ ਵਿੱਚ। ਉਸ ਤੋਂ ਬਾਅਦ ਪਹਿਲੀ ਮੀਟਿੰਗ ਕੁਝ ਹੀ ਘੰਟਿਆਂ ਦੇ ਵਿੱਚ ਉਹਨਾਂ ਨੇ ਪ੍ਰਾਈਮ ਮਿਨਿਸਟਰ ਮੋਦੀ ਦੇ ਨਾਲ ਕੀਤੀ ਹੈਗੀ ਆ। ਮੋਦੀ ਉਹਨਾਂ ਨੇ ਇਹ ਕਿਹਾ ਆ ਵੀ ਇੰਡੀਆ ਤਾਂ USA ਦੀ ਜਿਹੜੀ ਫਰੈਂਡਸ਼ਿਪ ਆ ਉਹ ਬਹੁਤ ਸਟਰੋਂਗ ਹੈਗੀ ਆ, ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੀਆ ਹੋਊਗੀ।
ਕੱਲ ਨੂੰ ਤੇ ਪਰਸੋਂ ਨੂੰ 2 ਦਿਨ ਮੋਦੀ ਹੁਣੀ 6 ਤੋਂ ਵੱਧ ਬਾਈਲੇਟਰਲ ਮੀਟਿੰਗਸ ਕਰਨਗੇ ਵੱਖ-ਵੱਖ ਮੁੱਦਿਆਂ ਦੇ ਉੱਤੇ, ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣਾਂ ਨੂੰ ਮਿਲਣਗੇ। ਇੰਡੀਆ ਦੇ ਐਂਬੈਸਡਰ ਜਿਹੜੇ US ਨੂੰ ਹੈਗੇ ਆ, ਵਿਨੇ ਮੋਹਨ ਕਵਾਤਰਾ, ਉਹ ਵੈਲਕਮ ਕਰਨ ਦੇ ਲਈ ਪ੍ਰਾਈਮ ਮਿਨਿਸਟਰ ਮੋਦੀ ਦਾ 에ਅਰਪੋਰਟ ਤੇ ਪਹੁੰਚੇ ਹੋਏ ਸੀ। ਇਹ ਪਹਿਲੀ ਵਿਜ਼ਿਟ ਆ ਪ੍ਰਾਈਮ ਮਿਨਿਸਟਰ ਮੋਦੀ ਦੀ ਜਦੋਂ ਦੂਸਰੀ ਵਾਰੀ ਟਰੰਪ ਹੁਣੀ ਆਫਿਸ ਸਾਂਭਿਆ ਹੈਗਾ। ਮਿਨਿਸਟਰ ਆਫ ਐਕਸਟਰਨਲ ਅਫੇਅਰ ਜਿਹੜੇ ਆ ਰਣਧੀਰ ਜੈਸਪਾਲ, ਉਹਨਾਂ ਨੇ ਇਹ ਕਿਹਾ ਆ ਵੀ US ਦੀ ਕੈਬਨਿਟ ਤੇ ਹੋਰ ਇੰਡਸਟਰੀ ਲੀਡਰਸ ਨੂੰ ਪ੍ਰਾਈਮ ਮਿਨਿਸਟਰ ਹੁਣੀ ਮਿਲਣਗੇ। ਕਹਿੰਦੇ ਵੀ ਉਹਨਾਂ ਨੇ ਇਹ ਲਿਖਿਆ ਵੀ ਨਵਾਂ ਚੈਪਟਰ ਇੰਡੀਆ ਤੇ US ਦੀ ਕੰਪਰੀਹੈਂਸਿਵ ਗਲੋਬਲ ਸਟ੍ਰੈਟੇਜਿਕ ਪਾਰਟਨਰਸ਼ਿਪ ਇਹ ਸ਼ੁਰੂ ਹੋਊਗਾ, ਤੇ ਦੋਨਾਂ ਮੁਲਕਾਂ ਦੇ ਲਈ ਬਹੁਤ ਹੀ ਵਧੀਆ ਜਿਹੜਾ ਇਹ ਰਹੂਗਾ। ਜੀ, ਆਲਰੇਡੀ ਵਾਸ਼ਿੰਗਟਨ ਡੀਸੀ ਦੇ ਵਿੱਚ ਪਹੁੰਚਣ ਦੇ ਉੱਤੇ ਜਿਹੜੇ ਭਾਰਤੀ ਮੂਲ ਦੇ ਕਈ ਲੋਕਾਂ ਨੇ ਉਹਨਾਂ ਦਾ ਸਵਾਗਤ ਵੀ ਜਿਹੜਾ ਉਹ ਕੀਤਾ ਆ ਸਟ੍ਰੈਟੇਜਿਕ ਪਾਰਟਨਰਸ਼ਿਪ ਦੇ ਲਈ, ਜਿਹੜੀ ਕਹਿੰਦੇ ਵੀ ਇੱਥੇ ਪਹੁੰਚੇ ਆ। ਸੋ ਤੁਲਸੀ ਗਾਬੜ ਦਾ ਆਉਂਦਿਆਂ ਹੀ ਜਿਹੜਾ ਇਸ ਦੀ ਮੁਲਾਕਾਤ ਕਰਨੀ, ਖਾਸ ਕਰਕੇ ਜਦੋਂ ਇੰਟੈਲੀਜੈਂਸ ਦੀ ਡਾਇਰੈਕਟਰ ਹੁਣੇ ਬਣੀ ਆ, ਇਹਦੇ ਕੀ ਮਾਇਨੇ ਆ ਇਹ ਦੇਖਣ ਵਾਲੀ ਗੱਲ ਆ। ਕੱਲ ਉੱਦਾਂ ਜਿਹੜੀਆਂ ਕਈ ਸਿੱਖ ਜਥੇਬੰਦੀਆਂ ਨੇ ਮੋਦੀ ਦੇ ਉਲਟ ਜਿਹੜਾ ਪ੍ਰੋਟੈਸਟ ਆ ਉਹ ਵੀ ਵਾਈਟ ਹਾਊਸ ਦੇ ਬਾਹਰ ਰੱਖਿਆ ਆ। 13 ਤਰੀਕ ਵਾਸ਼ਿੰਗਟਨ DC ਵਾਈਟ ਹਾਊਸ ਦੇ ਬਾਹਰ ਉਹਨਾਂ ਨੇ ਐਲਾਨ ਕੀਤਾ ਵੀ ਉਸ ਪ੍ਰੋਟੈਸਟ ਦੇ ਵਿੱਚ ਲੋਕ ਵੱਧ ਤੋਂ ਵੱਧ ਬਾਅਦ ਦੁਪਹਿਰ 12 ਵਜੇ ਜਿਹੜਾ ਉੱਥੇ ਪਹੁੰਚਣ। ਸੋ ਦੇਖਦੇ ਆ ਕਿਸ ਤਰੀਕੇ ਦੀ ਗੱਲ ਰਹਿੰਦੀ ਆ। ਉਧਰ ਜਿਹੜੀਆਂ ਹਰਜੋਤ ਸਿੰਘ ਜੀ ਅਗਲੀ ਗੱਲ ਦੇ ਵੱਲ ਵਧੀਏ, ਅਟਾਰਨੀ ਜਨਰਲ ਪੈਮ ਬੌਂਡੀ ਉਹਨਾਂ ਨੇ ਜਸਟਿਸ ਡਿਪਾਰਟਮੈਂਟ ਦੇ ਵੱਲੋਂ ਅਨਾਊਂਸ ਕੀਤਾ ਆ ਵੀ ਉਹ ਸਟੇਟ ਆਫ ਨਿਊਯਾਰਕ ਦੇ ਉਲਟ ਕੈਥੀ ਹੋਚਲ ਜਿਹੜੇ ਉੱਥੇ ਦੇ ਗਵਰਨਰ ਨੇ, ਤੇ ਸਟੇਟ ਦੀ ਜਿਹੜੀ ਅਟਾਰਨੀ ਜਨਰਲ ਲਟੀਟੀਆ ਜੇਮਸ ਆ, ਉਹਨਾਂ ਦੇ ਉਲਟ ਇਮੀਗ੍ਰੇਸ਼ਨ ਐਨਫੋਰਸਮੈਂਟ ਨੂੰ ਲੈ ਕੇ ਲਾ ਸੂਟ ਜਿਹੜਾ ਉਹ ਫਾਈਲ ਕਰ ਰਹੇ ਆ। ਪੈਮ ਬੌਂਡੀ ਨੇ ਕਿਹਾ ਵੀ ਅਸੀਂ ਇਹ ਜਿਹੜੇ ਕਦਮ ਚੱਕ ਰਹੇ ਆ ਅਮਰੀਕੀ ਲੋਕਾਂ ਨੂੰ ਬਚਾਉਣ ਖਾਤਰ ਆ, ਪ੍ਰੋਟੈਕਟ ਕਰਨ ਦੇ ਲਈ ਆ। ਨਿਊਯਾਰਕ, ਉਹਨਾਂ ਨੇ ਕਿਹਾ ਵੀ ਨਿਊਯਾਰਕ ਇਸ ਟਾਈਮ ਇਲੀਗਲ ਏਲੀਅਨਸ ਨੂੰ ਅਮਰੀਕਨ ਸਿਟੀਜ਼ਨਸ ਦੇ ਉੱਤੇ ਰੱਖ ਕੇ ਪ੍ਰਾਇਓਰਟਾਈਜ਼ ਕਰ ਰਿਹਾ ਆ। ਇਸੇ ਤਰੀਕੇ ਦੇ ਤਹਿਤ ਕਹਿੰਦੇ ਵੀ ਅਸੀਂ ਇਲੀਨੋਇਸ ਨੂੰ ਆਲਰੇਡੀ ਸੂ ਕਰ ਚੁੱਕੇ ਹਾਂ, ਨਿਊਯਾਰਕ ਨੇ ਇਹ ਗੱਲ ਸੁਣੀ ਨਹੀਂ, ਸੋ ਯੂ ਆਰ ਨੈਕਸਟ। ਸਟੇਟ ਲਾਜ਼ ਨੂੰ ਲੈ ਕੇ ਜਿਹੜਾ ਆ ਉਹ ਦੱਸਿਆ ਲਾ ਸੂਟ ਦੇ ਉਲਟ ਜਿਹੜੀ ਲਟੀਟੀਆ ਜੇਮਸ ਆ, ਕਹਿੰਦੇ ਵੀ ਸਾਡੇ ਜਿਹੜੇ ਸਟੇਟ ਲਾਜ਼ ਆ ਜਿਨ੍ਹਾਂ ਦੇ ਵਿੱਚ ਗ੍ਰੀਨ ਲਾਈਟ ਲਾਅ ਆ ਉਹ ਪ੍ਰੋਟੈਕਟ ਕਰਦਾ ਹੈ ਸਾਰੇ ਹੀ ਨਿਊਯਾਰਕਰਸ ਦੇ ਹੱਕਾਂ ਨੂੰ, ਤਾਂ ਜੋ ਆਪਣੀਆਂ ਜਿਹੜੀਆਂ ਕਮਿਊਨਿਟੀਜ਼ ਆ ਉਹ ਸੇਫ ਰਹਿ ਸਕਣ। ਤੇ ਕਹਿੰਦੇ ਵੀ ਮੈਂ ਇਹਨਾਂ ਲਾਜ਼ ਨੂੰ ਡਿਫੈਂਡ ਕਰਨ ਦੇ ਲਈ ਰੈਡੀ ਆ ਜਿੱਦਾਂ ਮੈਂ ਪਹਿਲਾਂ ਵੀ ਸੀਗੀ। ਟੇਮੀ ਨੋਬਲਸ ਉਹ ਮਾਂ ਜਿਸ ਦੀ ਕੁੜੀ ਨੂੰ MS-13 ਦੇ ਇੱਕ ਗੈਂਗ ਮੈਂਬਰ ਜੋ ਕਿ ਅਲ ਸਲਵਾਡੋਰ ਤੋਂ ਇੱਥੇ ਸੀ ਉਸਨੇ ਮਾਰਿਆ ਸੀ, ਉਹ ਵੀ ਪੈਮ ਬੌਂਡੀ ਦੇ ਨਾਲ ਨਿਊਜ਼ ਕਾਨਫਰੰਸ ਦੇ ਵਿੱਚ ਮੌਜੂਦ ਸੀਗੀ। ਬੌਂਡੀ ਹੁਣਾਂ ਨੇ ਜਿਹੜਾ ਹਾਈਲਾਈਟ ਕੀਤਾ ਵੀ ਇਹ ਜਿਹੜੀਆਂ ਫੈਡਰਲ ਕੰਪਲੇਂਟਸ ਦੀਆਂ ਜਿਹੜੀਆਂ ਐਲੀਗੇਸ਼ਨਸ ਇਹਨਾਂ ਦੇ ਉਲਟ ਲਗਾਤਾਰ ਜਿਹੜੀਆਂ ਚੱਲ ਰਹੀਆਂ ਆ, ਜਿਸ ਵਿੱਚ ਨਿਊਯਾਰਕ ਨੇ ਡਾਇਰੈਕਟ ਕੀਤਾ ਆ ਆਪਣੇ ਸਟੇਟ ਦੇ ਅਧਿਕਾਰੀਆਂ ਨੂੰ ਵੀ ਉਹ ਫੈਡਰਲ ਏਜੰਟਸ ਜੇ ਉਹਨਾਂ ਦੀ ਇਨਫੋਰਮੇਸ਼ਨ ਪੁੱਛ ਰਹੇ ਆ ਤਾਂ ਉਹਨਾਂ ਨੂੰ ਇਨਫੋਰਮ ਕਰ ਦੇਣ। ਸੋ ਅਟਾਰਨੀ ਜਨਰਲ ਨੇ ਆਪਣੀ ਨਿਊਜ਼ ਕਾਨਫਰੰਸ ਦੇ ਵਿੱਚ ਇਹ ਵੀ ਦੋਸ਼ ਜਿਹੜੇ ਉਹ ਲਾਏ ਵੀ ਨਿਊਯਾਰਕ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਕਾਨੂੰਨ ਉਹਨਾਂ ਨੇ ਬਣਾਏ ਆ ਜਿਹੜਾ ਕਿ ਅਨਲਾਫੁਲ ਨੇ ਤੇ ਪ੍ਰੀਵੈਂਟ ਕਰਦੇ ਨੇ ਸਟੇਟ ਤੇ ਫੈਡਰਲ ਲਾ ਐਨਫੋਰਸਮੈਂਟ ਨੂੰ ਇਮੀਗ੍ਰੇਸ਼ਨ ਲਾ ਨੂੰ ਲਾਗੂ ਕਰਨ ਦੇ ਲਈ। ਸੋ ਇਸ ਜਿਹੜੇ ਲਾਸੂਟ ਦੇ ਵਿੱਚ ਜਿਹੜੇ ਸਾਬਕਾ ਮੇਅਰ ਆ ਐਰਿਕ ਐਡਮਸ ਉਹ ਮੌਜੂਦ, ਉਹਨਾਂ ਦਾ ਨਾਮ ਜਿਹੜਾ ਇਸ ਦੇ ਵਿੱਚੋਂ ਕਹਿੰਦੇ ਐਬਸੈਂਟ ਸੀਗਾ। ਅਜੇ ਕੱਲ ਹੀ ਜਸਟਿਸ ਡਿਪਾਰਟਮੈਂਟ ਨੇ ਐਰਿਕ ਐਡਮਸ ਦੀ ਜਿਹੜੀ ਪ੍ਰੋਬ ਚੱਲ ਰਹੀ ਆ ਉਸ ਨੂੰ ਡ੍ਰੌਪ ਕਰਨ ਦਾ ਫੈਸਲਾ ਜਿਹੜਾ ਉਹ ਲਿਆ ਆ। ਤੇ ਇਹ ਵੀ ਦੱਸਦੇ ਜਾਈਏ ਹਰਜੋਤ ਸਿੰਘ ਜੀ ਵੀ ਜਿਹੜੀ ਐਰਿਕ ਐਡਮਸ ਦੀ ਇਨਵੈਸਟੀਗੇਸ਼ਨ ਨੂੰ ਡ੍ਰੌਪ ਕਰਨ ਵਾਲੇ ਉਹੀ ਵਕੀਲ ਨੇ ਜਿਨ੍ਹਾਂ ਨੇ ਨਿਖਿਲ ਗੁਪਤਾ ਦੇ ਕੇਸ ਨੂੰ ਵੀ ਲੜਨਾ ਹੈ। ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ $9.5 ਬਿਲੀਅਨ ਕਹਿੰਦੇ ਪਏ ਅਨਡਾਕੂਮੈਂਟਡ ਇਮੀਗ੍ਰੈਂਟਸ ਦੀ ਹੈਲਥ ਕੇਅਰ ਦੇ ਉੱਤੇ ਕੈਲੀਫੋਰਨੀਆ ਨੇ ਸਪੈਂਡ ਕੀਤੇ ਆ 2024 ਤੋਂ ਲੈ ਕੇ 2025 ਦਾ ਜਿਹੜਾ ਪਿਛਲਾ ਬਜਟ ਸੀਗਾ। ਗਵਰਨਰ ਨੇ ਇਹ ਕਿਹਾ ਵੀ $7 ਬਿਲੀਅਨ ਹੁਣ ਡੈਫਿਸਿਟ ਹੋਊਗਾ ਤੇ ਟੋਟਲ ਡੈਫਿਸਿਟ $30 ਬਿਲੀਅਨ ਤੱਕ ਪਹੁੰਚ ਜਾਊਗਾ। ਤੇ ਇਹ ਵੀ ਲੱਗਦਾ ਹੈ ਵੀ ਆਉਣ ਵਾਲੇ ਸਮੇਂ 'ਚ ਜਿਹੜੀ ਫੈਡਰਲ ਗਵਰਨਮੈਂਟ ਆ, ਫੈਡਰਲ ਫੰਡਿੰਗ ਆ, ਉਹ ਵੀ ਘਟ ਜਾਊਗੀ ਜੋ ਰਿਲੇਸ਼ਨ ਕੈਲੀਫੋਰਨੀਆ ਦਾ ਤੇ ਫੈਡਰਲ ਗਵਰਨਮੈਂਟ ਦੇ ਨਾਲ ਚੱਲ ਰਿਹਾ ਹੈਗਾ। ਅਸੈਂਬਲੀ ਮੈਂਬਰ ਕਾਰਲ ਡੀ ਮੈਓ
ਜੋ ਰਿਪਬਲਿਕਨ ਹੈਗਾ ਸੈਨ ਡਿਏਗੋ ਤੋਂ, ਉਹਨਾਂ ਨੇ ਇਹ ਕਿਹਾ ਆ ਵੀ ਕੈਲੀਫੋਰਨੀਆ ਡਿਪਾਰਟਮੈਂਟ ਆਫ ਫਾਈਨੈਂਸ ਦੇ ਆਫੀਸ਼ੀਅਲਸ ਨੂੰ ਪੂਰੀ ਡਿਟੇਲ ਦੱਸਣੀ ਚਾਹੀਦੀ ਹੈ ਵੀ ਕਿੰਨਾ ਮਨੀ ਅਨਡਾਕੂਮੈਂਟਡ ਹੈਲਥ ਕੇਅਰ ਦੇ ਲਈ ਰੱਖਿਆ ਗਿਆ ਹੈ। ਇਸ ਤੋਂ ਬਿਨਾਂ ਜਿਹੜਾ ਕਾਉਂਟੀ ਦਾ ਮੈਡੀਕਲ ਆ, ਮੈਜੋਰਿਟੀ ਚ ਕੈਲੀਫੋਰਨੀਆ ਦੇ ਬੱਚੇ ਉਹ ਕਾਉਂਟੀ ਦੇ ਮੈਡੀਕਲ ਦੇ ਉੱਤੇ ਆ। 15 ਮਿਲੀਅਨ ਦੇ ਕਰੀਬ ਕੈਲੀਫੋਰਨੀਅਨਸ ਜੋ ਕਿ ਉਹਨਾਂ ਚੋਂ 40% ਮੈਡੀਕਲ ਚ ਐਨਰੋਲਡ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ, ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹ ਕਹਿੰਦੇ ਵੀ ਜਿਨ੍ਹਾਂ ਨੇ ਆਪਾਂ ਜਿੱਦਾਂ ਸਵੇਰੇ ਵੀ ਖਬਰ ਕਰ ਰਹੇ ਸੀ, ਉਹਨਾਂ ਨੇ ਦੱਸਿਆ ਵੀ ਉਹ ਵਲਾਦੀਮੀਰ ਪੁਤਿਨ ਦੇ ਨਾਲ ਉਹਨਾਂ ਦੀ ਗੱਲਬਾਤ ਹੋਈ ਹੈ ਯੂਕਰੇਨ ਦੀ ਵਾਰ ਨੂੰ ਤੇ ਹੋਰ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ। ਟਰੰਪ ਹੁਣਾਂ ਨੇ ਇਹ ਜਾਣਕਾਰੀ ਦਿੱਤੀ ਆ ਵੀ ਆਉਂਦੇ ਜਲਦ ਹੀ ਨਜ਼ਦੀਕੀ ਸਮੇਂ ਦੇ ਵਿੱਚ ਉਹ ਆਪਣੇ ਜਿਹੜੇ ਕਾਊਂਟਰਪਾਰਟ ਪੁਤਿਨ ਆ ਉਸ ਦੇ ਨਾਲ ਮੁਲਾਕਾਤ ਕਰਨਗੇ ਤੇ ਮੋਸਟ ਪ੍ਰੋਬਬਲੀ ਇਹ ਸਾਊਦੀ ਅਰੇਬੀਆ ਦੇ ਵਿੱਚ ਇਹਨਾਂ ਦੀ ਪਹਿਲੀ ਮੀਟਿੰਗ ਹੋਵੇਗੀ। ਉਹਨਾਂ ਨੇ 1.5 ਘੰਟਾ ਕਹਿੰਦੇ ਗੱਲਬਾਤ ਕੀਤੀ ਆ, 90 ਮਿੰਟ ਜਿਹੜੀ ਫੋਨ ਕਨਵਰਸੇਸ਼ਨ ਪੁਤਿਨ ਦੇ ਨਾਲ ਹੋਈ ਆ, ਜਿਸ ਦੇ ਵਿੱਚ ਇਹਨਾਂ ਦੋਨਾਂ ਲੀਡਰਸ ਨੇ ਮਾਸਕੋ ਦੀ ਜਿਹੜੀ ਫੁੱਲ ਸਕੇਲ ਇਨਵੇਜਨ ਯੂਕਰੇਨ ਉੱਤੇ ਕੀਤੀ ਆ ਉਸ ਨੂੰ ਕਿੱਦਾਂ ਖਤਮ ਕਰਨਾ ਹੈ ਕਹਿੰਦੇ ਉਸ ਬਾਰੇ ਚਰਚਾ ਕੀਤੀ ਆ। ਸੋ ਓਵਲ ਆਫਿਸ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਹੋਏ ਕਿਹਾ ਵੀ ਅਲਟੀਮੇਟਲੀ ਆਈ ਐਕਸਪੈਕਟ ਟੂ ਮੀਟ। ਇਨਫੈਕਟ ਕਹਿੰਦੇ ਵੀ ਮੈਂ ਉਮੀਦ ਕਰਦਾ ਸੀ ਵੀ ਉਹ ਇੱਥੇ ਆਉਣਗੇ ਔਰ ਜਾਂ ਮੈਂ ਉੱਥੇ ਜਿਹੜਾ ਉਹ ਜਾਊਂਗਾ, ਪਰ ਕਹਿੰਦੇ ਵੀ ਵੀ ਆਰ ਗੋਨਾ ਮੀਟ ਮੋਸਟ ਪ੍ਰੋਬਬਲੀ ਇਨ ਸਾਊਦੀ ਅਰੇਬੀਆ the first time. We'll meet in Saudi Arabia, see if we can get something done. ਸੋ ਅਜੇ ਕਹਿੰਦੇ ਵੀ ਡੇਟ ਕੋਈ ਫਾਈਨਲਾਈਜ਼ ਨਹੀਂ ਹੋਈ ਮੀਟਿੰਗ ਦੀ, ਪਰ ਸਾਊਦੀ ਅਰੇਬੀਆ ਦੇ ਵਿੱਚ ਮਿਲਣ ਨੂੰ ਲੈ ਕੇ ਇਹਨਾਂ ਨੇ ਗੱਲ ਕੀਤੀ ਆ। ਇਹ ਵੀ ਜਿਹੜਾ ਉਹਨਾਂ ਨੇ ਸੁਜੈਸਟ ਕੀਤਾ ਵੀ ਜਿਹੜਾ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਆ ਉਹ ਵੀ ਇਸ ਮੀਟਿੰਗ ਦੇ ਵਿੱਚ ਇਨਵੋਲਵ ਹੋਊਗਾ। ਕਹਿੰਦੇ ਵੀ ਅਸੀਂ ਕਰਾਊਨ ਪ੍ਰਿੰਸ ਨੂੰ ਜਾਣਦੇ ਹਾਂ ਤੇ ਇਹ ਬੜੀ ਵਧੀਆ ਥਾਂ ਆ ਮੁਲਾਕਾਤ ਕਰਨ ਦੇ ਲਈ। ਕ੍ਰੈਮਲਿਨ ਦੇ ਜਿਹੜੇ ਸਪੋਕਸਪਰਸਨ ਦਮਿਤਰੀ ਪੈਸਕੋਵ ਉਹਨਾਂ ਨੇ ਬੁੱਧਵਾਰ ਨੂੰ ਜਿਹੜਾ ਦੱਸਿਆ ਵੀ ਪੁਤਿਨ ਨੇ ਟਰੰਪ ਨੂੰ ਸੱਦਾ ਜਿਹੜਾ ਉਹ ਭੇਜਿਆ ਆ ਵੀ ਭਾਈ ਤੁਸੀਂ ਆ ਕੇ ਸਾਡੇ ਮਾਸਕੋ ਵਿਜ਼ਿਟ ਕਰੋ ਤੇ ਗੱਲਬਾਤ ਜਿਹੜੀ ਉਹ ਕਰੋ। ਕਹਿੰਦੇ ਵੀ ਰਸ਼ੀਅਨ ਪ੍ਰੈਜ਼ੀਡੈਂਟ ਨੇ ਯੂਐਸ ਪ੍ਰੈਜ਼ੀਡੈਂਟ ਨੂੰ ਇਨਵਾਈਟ ਕੀਤਾ ਆ ਮਾਸਕੋ ਦੇ ਵਿੱਚ ਤੇ ਕਹਿੰਦੇ ਵੀ ਅਸੀਂ ਤਿਆਰ ਆ ਅਮਰੀਕਨ ਅਫੀਸ਼ੀਅਲਸ ਨੂੰ ਰਿਸੀਵ ਕਰਨ ਦੇ ਲਈ, ਜਿਹਦੇ ਵਿੱਚ ਸਾਡੇ ਦੋਨਾਂ ਦੇ ਸਾਂਝੇ ਜਿਹੜੇ ਮਫਾਦ ਹੋਣਗੇ ਜਾਂ ਗੱਲਾਂ ਬਾਤਾਂ ਜਿਸ ਉੱਤੇ ਕੀਤੀਆਂ ਜਾ ਸਕਦੀਆਂ ਆ। ਸੋ ਇੱਕ ਨਿਊਟਰਲ ਥਾਂ ਦੇ ਉੱਤੇ ਦੋਨੋਂ ਜਿਹੜੀਆਂ ਧਿਰਾਂ ਆ ਉਹ ਮੁਲਾਕਾਤ ਕਰਨ ਨੂੰ ਲੱਗਦਾ ਆ ਵੀ ਮੰਨੀਆਂ ਆ ਤੇ ਯੂਕਰੇਨ ਦੀ ਜਿਹੜੀ ਜੰਗ ਆ ਉਹੀ ਮੁੱਖ ਮੁੱਦਾ ਇਸ ਦੇ ਵਿੱਚ ਰਹਿਣ ਵਾਲਾ ਆ। ਰਿਵਰਸਾਈਡ ਕਾਉਂਟੀ ਦਾ ਸ਼ੈਰਿਫ ਸ਼ੈਡ ਬਿਆਂਕੋ ਉਹ ਕਹਿੰਦੇ ਆ ਵੀ ਮੈਂ ਕੈਲੀਫੋਰਨੀਆ ਦੇ ਗਵਰਨਰ ਲਈ ਰਨ ਕਰਨ ਜਾ ਰਿਹਾ ਹਾਂ। ਸ਼ੈਰਿਫ ਸ਼ੈਡ ਬਿਆਂਕੋ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਦਾ ਬਹੁਤ ਤਕੜਾ ਸਪੋਰਟਰ ਆ ਤੇ ਪਿਛਲੇ ਵੀਕ ਅਟਾਰਨੀ ਜਨਰਲ ਰੌਬ ਮਾਂਟਾ ਉਹਨਾਂ ਨੇ ਦੱਸਿਆ ਸੀ ਵੀ ਉਹ ਗਵਰਨਰ ਦੇ ਲਈ ਨਹੀਂ ਰਨ ਕਰਨਗੇ ਤੇ 2026 ਚ ਹੋ ਸਕਦਾ ਵੀ ਕਮਲਾ ਹੈਰਿਸ ਐਜ਼ ਏ ਗਵਰਨਰ ਰਨ ਕਰ ਲੈ। ਜੇ ਕਮਲਾ ਹੈਰਿਸ ਐਜ਼ ਏ ਗਵਰਨਰ ਰਨ ਕਰਦੀ ਆ ਤੇ ਕਈ ਕੈਂਡੀਡੇਟ ਜਿਹੜੇ ਆ ਉਹ ਆਪਣੇ ਆਪ ਬੈਠ ਜਾਣਗੇ। ਬਿਆਂਕੋ ਜੋ ਆ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਇਹ ਕਾਫੀ ਰਿਊਮਰਸ ਆਏ ਸੀ ਵੀ ਰਿਵਰਸਾਈਡ ਕਾਉਂਟੀ ਦੀ ਜਿਹੜੀ ਸ਼ੈਰਿਫ ਡਿਪਾਰਟਮੈਂਟ ਆ ਉਹ ਆਈਸ ਦੇ ਨਾਲ ਰਲ ਕੇ ਕੰਮ ਕਰ ਰਹੀ ਆ ਤੇ ਬਹੁਤ ਸਾਰੇ ਲੋਕ ਜੋ ਆ ਉੱਥੋਂ ਅਰੈਸਟ ਹੋ ਰਹੇ ਹੈਗੇ ਆ। ਪਿਛਲੇ ਸਾਲ ਸਭ ਤੋਂ ਵੱਡੀ ਸਪੋਰਟ ਪ੍ਰੋਪੋਜੀਸ਼ਨ 36 ਦੇ ਵਿੱਚ ਇਸ ਸ਼ੈਰਿਫ ਨੇ ਕੀਤੀ ਸੀਗੀ। ਸੋ ਇਸ ਕਾਉਂਟੀ ਦੇ ਸ਼ੈਰਿਫ ਹੁਣ ਐਜ਼ ਏ ਰਿਪਬਲਿਕਨ ਗਵਰਨਰ ਦੀ ਕੈਂਡੀਡੇਟ ਕੈਲੀਫੋਰਨੀਆ ਦੇ ਹੋਣਗੇ ਜੋ 2026 ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਹੈ। ਇਮੀਗ੍ਰੇਸ਼ਨ ਨੂੰ ਲੈ ਕੇ ਹਰਜੋਤ ਸਿੰਘ ਜੀ ਇੱਕ ਆਪਣੇ ਸਾਰੇ ਜਿਹੜੇ ਦਰਸ਼ਕ ਆ ਸਰੋਤੇ ਆ ਉਹਨਾਂ ਨੂੰ ਆਪਾਂ ਸੁਚੇਤ ਜਿਹੜਾ ਉਹ ਕਰਨਾ ਚਾਹੁੰਦੇ ਆ। ਇਮੀਗ੍ਰੇਸ਼ਨ ਦੇ ਨਾਂ ਦੇ ਉੱਤੇ ਬਹੁਤ ਸਾਰੇ ਜਿਹੜੇ ਸਕੈਮ ਆ ਉਹ ਚੱਲਣੇ ਸ਼ੁਰੂ ਹੋ ਚੁੱਕੇ ਆ, ਜਿੱਥੇ ਕਿ ਉਹ ਆਮ ਲੋਕਾਂ ਨੂੰ ਕਾਲ ਕਰਕੇ ਡਰਾ ਰਹੇ ਨੇ ਵੀ ਤੁਹਾਨੂੰ ਅਸੀਂ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਜਿਹੜਾ ਉਹ ਕਰਨ ਆ ਰਹੇ ਆ ਤੇ ਇਵੈਂਚੁਅਲੀ ਉਹਨਾਂ ਨੇ ਤੁਹਾਡੇ ਤੋਂ ਰਾਸ਼ੀ ਜਿਹੜੀ ਆ ਮੰਗਣੀ ਆ, ਡਾਲਰ ਜਿਹੜੇ ਇਸ ਦੇ ਵਿੱਚ ਮੰਗਣੇ ਹੈਗੇ ਆ। ਆਲਰੇਡੀ ਕਈ ਜਿਹੜੇ ਸਾਡੇ ਸਰੋਤਿਆਂ ਨੇ ਅਜਿਹੀਆਂ ਆਈਆਂ ਕਾਲਸ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਆ। ਇਹ ਆਮ ਹੀ ਸਕੈਮ ਪਹਿਲੋਂ ਵੀ ਚੱਲਦਾ ਸੀ ਵੀ ਤੁਹਾਨੂੰ ਜਾਂ ਤੁਹਾਡੇ ਰਿਸ਼ਤੇਦਾਰ ਨੂੰ ਜਾਂ ਤੁਹਾਡੇ ਕਿਸੇ ਸੱਜਣ ਸਨੇਹੀ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਆ ਤੇ ਜੇ ਤੁਸੀਂ ਚਾਹੁੰਦੇ ਆ ਵੀ ਉਸ ਦਾ ਕੇਸ ਜਿਹੜਾ ਉਸ ਦਾ ਛੁਟਕਾਰਾ ਹੋਵੇ ਤਾਂ ਤੁਸੀਂ ਇੰਨੇ ਡਾਲਰ ਜਿਹੜੇ ਉਹ ਸਾਨੂੰ ਘੱਲ ਦਿਓ। ਬਹੁਤ ਸਾਰੇ ਲੋਕ ਇਸ ਦੇ ਵਿੱਚ
ਭੈ ਦੇ ਵਿੱਚ ਆ ਜਾਂਦੇ ਆ, ਡਰ ਜਾਂਦੇ ਆ। ਤੇ ਅੱਜ ਕੱਲ੍ਹ ਇਮੀਗ੍ਰੇਸ਼ਨ ਦੇ ਮਾਮਲੇ ਵਿੱਚ ਤਾਂ ਸਾਰਿਆਂ ਦੀਆਂ ਨਾਲ ਦੇ ਨਾਲ ਲੱਤਾਂ ਵੀ ਜਿਹੜੀਆਂ ਉਹ ਕੰਬਣੀਆਂ ਸ਼ੁਰੂ ਹੋ ਜਾਂਦੀਆਂ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਬਣੀ ਪਈ ਹੈਗੀ ਆ। ਜੇ ਤੁਹਾਨੂੰ ਕੋਈ ਵੀ ਇਦਾਂ ਦੀ ਕਾਲ ਆਉਂਦੀ ਆ, ਦੇਖੋ ਭਾਈ, ਜੇ ਆਈਸ ਵਾਲਿਆਂ ਨੇ ਫੜਨਾ ਹੋਊਗਾ ਤੁਹਾਨੂੰ ਦੱਸ ਕੇ ਥੋੜ੍ਹੀ ਆਉਣਾ ਆ। ਉਹ ਤਾਂ ਆਲਰੇਡੀ ਜਿਹੜੇ ਟੌਮ ਹੋਮਨ ਆ ਉਹ ਤਾਂ ਦੁਖੀ ਆਏ ਪਏ ਆ ਲੀਕਸ ਤੋਂ, ਕਹਿੰਦੇ ਵੀ ਪਹਿਲਾਂ ਹੀ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਅਸੀਂ ਕਿੱਥੇ ਛਾਪਾ ਮਾਰਨਾ ਆ, ਤੇ ਉੱਥੋਂ ਦੌੜ ਜਾਂਦੇ ਆ। ਤੇ ਇਸ ਲਈ ਜੇ ਉਹਨਾਂ ਨੇ ਫੜਨਾ ਹੋਇਆ ਤਾਂ ਭਾਈ ਉਹਨਾਂ ਨੇ ਆ ਕੇ ਸਿੱਧਾ ਫੜਨਾ ਹੀ ਆ, ਤੁਹਾਨੂੰ ਕਾਲ ਕਰਕੇ ਨਹੀਂ ਦੱਸਣਾ ਵੀ ਅਸੀਂ ਤੁਹਾਨੂੰ ਜਿਹੜਾ ਉਹ ਫੜਨ ਆਉਣ ਲੱਗੇ ਆ। ਇੱਥੋਂ ਤੱਕ ਕਿ ਜੇ ਉਹਨਾਂ ਨੇ ਛਾਪਾ ਵੀ ਮਾਰਨਾ ਤੇ ਉਹ ਐਂ ਬਣ ਕੇ ਆਉਂਦੇ ਆ ਵੀ ਜਿੱਦਾਂ ਆਮ ਜਿਹੜੇ ਉਹ ਨਾਗਰਿਕ ਹੁੰਦੇ, ਸਿਵਿਲੀਅਨ ਹੁੰਦੇ ਆ। ਕੱਲ ਵੀਡੀਓ ਇੱਕ ਹਰਜੋਤ ਸਿੰਘ ਜੀ ਆਈ ਸੀ ਫੂਡ ਟਰੱਕ ਦੇ ਵਿੱਚੋਂ, ਉਹ ਜਿਹੜਾ ਫੂਡ ਆਰਡਰ ਕਰਦੇ ਕਰਦੇ ਅੰਦਰ ਵੜ ਗਏ, ਤੇ ਅੰਦਰ ਵੜ ਕੇ ਜਿਹੜੇ ਸ਼ੈਫ ਸੀਗੇ, ਜਿਹੜੇ ਫੂਡ ਟਰੱਕ 'ਚ ਕੰਮ ਕਰ ਰਹੇ ਸੀਗੇ, ਉਹਨਾਂ ਨੂੰ ਜਿਹੜਾ ਉਹਨਾਂ ਨੇ ਗ੍ਰਿਫਤਾਰ ਜਿਹੜਾ ਉਹ ਕਰ ਲਿਆ, ਫੜ ਕੇ ਜਿਹੜਾ ਉਹ ਲੈ ਗਏ ਸੀਗੇ। ਸੋ ਕੈਲੀਫੋਰਨੀਆ ਨਹੀਂ, ਕਿਸੇ ਹੋਰ ਸਟੇਟ ਦੀ ਜਿਹੜੀ ਇਹ ਵੀਡੀਓ ਜਿਹੜੀ ਉਹ ਆਈ ਸੀਗੀ। ਸੋ ਇਹ ਹੁਣ ਇੱਕ ਨਵੀਂ ਚੀਜ਼ ਜਿਹੜੀ ਉਹ ਚੱਲੂਗੀ। ਕਈ ਜਾਣੇ ਤੁਹਾਨੂੰ ਵਕੀਲ ਬਣ ਕੇ, ਕਈ ਜਾਣੇ ਤੁਹਾਨੂੰ ਪੈਰਾਲੀਗਲ ਬਣ ਕੇ, ਕਈ ਜਾਣੇ ਤੁਹਾਡੇ ਕੇਸ ਦਾ ਕੁਛ ਨਾ ਕੁਛ ਬਣਾਉਣ ਦੀ ਗੱਲ ਕਹਿ ਕੇ ਤੁਹਾਡੇ ਤੋਂ ਡਾਲਰ ਹਥਿਆਉਣ ਦੀ ਕੋਸ਼ਿਸ਼ ਕਰਨਗੇ। ਲੋਕਾਂ ਦੇ ਡਰ ਦਾ ਸਹਿਮ ਦੇ ਮਾਹੌਲ ਦੇ ਵਿੱਚ ਗਿਰਜਾਂ ਜਿਹੜੀਆਂ ਉਹ ਇਸ ਟਾਈਮ ਘੁੰਮਣੀਆਂ ਸ਼ੁਰੂ ਹੋ ਚੁੱਕੀਆਂ ਆ। ਉਹ ਗੋਲ-ਗੋਲ ਘੁੰਮ ਰਹੀਆਂ ਆ ਤੇ ਉਹ ਮਾਸ ਨੋਚਣ ਦੇ ਵਿੱਚ ਲੱਗੀਆਂ ਹੋਈਆਂ ਨੇ। ਸੋ ਘਬਰਾਓ ਨਾ। ਜੇ ਤੁਹਾਨੂੰ ਕਾਲ ਆਉਂਦੀ ਆ ਤੇ ਜੇ ਉਹ ਡਾਲਰ ਮੰਗਦੇ ਨੇ ਤਾਂ ਇੱਥੋਂ ਇਹ ਸਾਫ਼ ਪਤਾ ਹੈ ਵੀ ਉਹ ਤੁਹਾਡੇ ਨਾਲ ਸਕੈਮ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਤੁਹਾਨੂੰ ਫਰਾਡ ਲਾਉਣ ਦੀ ਕੋਸ਼ਿਸ਼ ਕਰ ਰਹੇ ਆ। ਸੋ ਜਰਾ ਬਚ ਕੇ ਮੋੜ ਤੋਂ। ਬਿਲਕੁਲ, ਇੱਕ ਭੈਣ ਜੀ ਦੀ ਕਾਲ ਆਈ ਸੀ ਵੀ ਉਹਨਾਂ ਨੂੰ ਕਾਲ ਆਈ ਆ ਵੀ ਇੰਡੀਅਨ ਕੌਂਸੂਲੇਟ ਤੋਂ ਤੁਸੀਂ ਡਿਪੋਰਟ ਹੋਣ ਜਾ ਰਹੇ ਆ, ਤੇ ਕਹਿੰਦੀ ਵੀ ਮੇਰੀਆਂ ਲੱਤਾਂ ਕੰਬੀ ਜਾਂਦੀਆਂ, ਮੈਂ ਗੁਰਦੁਆਰੇ ਚੱਲਦੀ ਆ। ਫਿਰ ਉਹਨੂੰ ਥੋੜਾ ਹੌਸਲਾ ਦਿੱਤਾ ਵੀ ਨਹੀਂ, ਇਹ ਇੰਡੀਅਨ ਕੌਂਸੂਲੇਟ ਨੇ ਥੋੜਾ ਡਿਪੋਰਟ ਕਰਨਾ, ਉਹਦਾ ਅਮਰੀਕਾ ਵਾਲਿਆਂ ਨੇ ਕਰਨਾ ਹੈ। ਸੋ ਇਹ ਗਲਤ ਜਿਹੜੀਆਂ ਆ ਡਰਾਵਣੀਆਂ ਏਦਾਂ ਦੀਆਂ ਕਾਲਾਂ ਕਰ ਰਹੇ ਹੈਗੇ ਆ। ਜੀ ਬਿਲਕੁਲ। ਜਾਂਦੇ ਜਾਂਦੇ ਜੇ ਵੈਦਰ ਦੀ ਗੱਲ ਕਰ ਜਾਈਏ ਤੇ ਐਲਏ ਦੇ ਵਿੱਚ ਅੱਗਾਂ ਦੇ ਨਾਲ ਜਿੱਥੇ ਇੰਨਾ ਜ਼ਿਆਦਾ ਨੁਕਸਾਨ ਹੋਇਆ ਸੀ, ਹੁਣ ਜੋ ਨਵਾਂ ਐਟਮੋਸਫੇਰਿਕ ਰਿਵਰ ਵਰਸ ਸਟਾਰਮ ਆ ਰਿਹਾ, ਇਹਦੇ ਨਾਲ ਲੈਂਡਸਲਾਈਡ ਤੇ ਮੱਡ ਸਲਾਈਡਿੰਗ ਬਹੁਤ ਜ਼ਿਆਦਾ ਹੋਊਗੀ, ਕਿਉਂਕਿ ਜਿੰਨੇ ਵੀ ਦਰਖਤ ਆ, ਘਾਹ ਫੂਸ ਆ, ਉਹ ਤਾਂ ਸਾਰਾ ਸੜ ਗਿਆ ਹੈਗਾ। ਸੋ ਹੁਣ ਜੇ ਬਹੁਤ ਜ਼ਿਆਦਾ ਮੀਂਹ ਪੈਂਦਾ ਹੈਗਾ ਤੇ ਉਹ ਸਦਰਨ ਕੈਲੀਫੋਰਨੀਆ ਦੇ ਵਿੱਚ ਕਾਫੀ ਜ਼ਿਆਦਾ ਉਹਦਾ ਅਸਰ ਪਊਗਾ। ਵੈਦਰ ਸਰਵਿਸ ਨੇ ਲਾਸ ਐਂਜਲਸ ਤੇ ਵੈਂਚਰਾ ਕਾਉਂਟੀ ਦੇ ਵਿੱਚ ਖਾਸ ਕਰਕੇ ਜੋ ਪੈਲੀਸੇਡਸ ਤੇ ਈਟਨ ਫਾਇਰ ਵਾਲਾ ਏਰੀਆ ਹੈ, ਉੱਥੇ ਲੈਵਲ 3 ਤੇ ਲੈਵਲ 4 ਰਿਸਕ ਆਫ ਫਲੱਡਿੰਗ ਰੇਨਫਾਲ ਇਹ ਜਾਰੀ ਕੀਤਾ ਹੈਗਾ ਆ। ਤੇ 36 ਮਿਲੀਅਨ ਲੋਕ ਜੋ ਆ ਇਸ ਟਾਈਮ 2 ਤੋਂ ਲੈ ਕੇ 4 ਰਿਸਕ ਆਫ ਫਲੱਡਿੰਗ ਰੇਨਫਾਲ ਦੇ ਅਸਰ ਥੱਲੇ ਆ ਸਕਦੇ ਹੈਗੇ ਜੀ। ਤੇ ਜਿਹੜਾ ਹਰਜੋਤ ਸਿੰਘ ਜੀ, ਅਗਲੀ ਜਿਹੜੀ ਜਾਂਦੇ ਜਾਂਦੇ ਤੁਹਾਨੂੰ ਮਾਰਕੀਟਸ ਦਾ ਜੇ ਆਪਾਂ ਹਾਲ ਦੱਸਦੇ ਜਾਈਏ ਤਾਂ ਅੱਜ ਡਾਓ ਜੋਨ ਦੇ ਵਿੱਚ 225 ਪੁਆਇੰਟਾਂ ਦੀ ਗਿਰਾਵਟ ਦਰਜ ਹੋਈ, 44,300 ਤੇ 68 ਤੇ ਬੰਦ ਹੋਇਆ। S&P 17 ਪੁਆਇੰਟ ਘਟ ਕੇ 6,052, ਨੈਸਡੈਕ 6 ਪੁਆਇੰਟ ਵੱਧ ਕੇ 19,650 ਤੇ। ਸੋਨੇ ਦਾ ਭਾਅ 2900 ਤੇ 34 ਡਾਲਰ ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ 71 ਡਾਲਰ ਪ੍ਰਤੀ ਬੈਰਲ। 10 ਈਅਰ ਯੀਲਡ ਜਿਹੜੀ 4.61% ਦੇ ਉੱਤੇ। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 97,926 ਤੇ ਇਥੀਰੀਅਮ 2764 US ਡਾਲਰ ਦੇ ਬਰਾਬਰ ਚੱਲ ਰਿਹਾ ਆ। ਇੱਕ US ਡਾਲਰ ਦੇ ਬਰਾਬਰ ਕੈਨੇਡਾ ਦੇ 1 ਡਾਲਰ ਤੇ 42 ਸੈਂਟ ਰਹੇ ਆ। ਇੱਕ US ਡਾਲਰ ਦੇ ਬਰਾਬਰ ਪਾਕਿਸਤਾਨ ਦੇ 200 ਤੇ 78 ਰੁਪਏ ਤੇ 90 ਪੈਸੇ। ਇੱਕ US ਡਾਲਰ ਦੇ ਬਰਾਬਰ ਇੰਡੀਆ ਦੇ 86 ਰੁਪਏ ਤੇ 94 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।